मैं एक गल इत्थे जरूर कहांगा कि जदों इन्हां नूं फंडिंग की लोड़ हुंदी है ना, खास करके आई एम नॉट गोइंग टू हैजिटेट मी ईवन दो लाइक सम पीपल माइट नॉट लाइक इट। डेमोक्रेट की सारी फंडिंग साडे पंजाबियों कोल हुंदी है 90%। इन्हां नूं कहो कि भाई तुहाडी फंडिंग भी बंद, तुहानूं वोटां भी बंद, पहलां साडी भी गल अपने ऑफिस बह के भी सुणो, इत्थे आके भी सुणो। तुसीं कहंदे कि नहीं जी सेफ्टी रीजनस ਲਈ ਅਸੀਂ ਬਿੱਲ ਲੈ ਕੇ ਆ ਰਹੇ ਹਾਂ। ਵੇਅਰ ਇਜ਼ ਦ ਸੇਫਟੀ ਫॉर ਸਟੋਰ ਓਨਰਸ? ਸਾਡੀ ਸੇਫਟੀ ਕਿੱਥੇ ਆ? ਅਸੀਂ ਆਪਣੇ ਸਟੋਰ ਨੂੰ ਕਿੱਦਾਂ ਸੇਵ ਕਰਾਂਗੇ? ਪੁਲਿਸ ਨੂੰ ਅਸੀਂ ਕਾਲ ਨਹੀਂ ਕਰ ਸਕਦੇ। ਜੇ ਤੁਸੀਂ ਆਪਣੀ ਲੌਗ ਬੁੱਕ ਮੇਨਟੇਨ ਨਹੀਂ ਕਰੋਗੇ, ਬੜੇ ਧਿਆਨ ਨਾਲ ਸੁਣਿਓ, ਜੇ ਤੁਸੀਂ ਲੌਗ ਬੁੱਕ ਮੇਨਟੇਨ ਨਹੀਂ ਕਰੋਗੇ, ਉਹਦਾ ਇਮੈਜਿਨ ਕਰੋ ਕਿ ਉਹਦਾ ਫਾਈਨ ਕਿੰਨਾ ਹੋਗਾ ਇਸ ਬਿੱਲ ਤੋਂ ਬਾਅਦ। $18,000 ਪਹਿਲੀ ਵਾਰੀ, ਦੂਜੀ ਵਾਰੀ $25,000। ਮੈਂ ਆਪ ਤੁਹਾਨੂੰ ਕਿਹਾ ਸੀਗਾ ਕਿ ਜਿਹੜੀ ਵੀ ਗੱਲ ਹੋ, ਜੇ ਅਸੀਂ ਪ੍ਰੋਗਰਾਮ ਦਾ ਚੱਕਣ ਚੱਕਿਆ ਆ, we will be very transparent। ਜਿਹੜੀ ਗੱਲ ਹੋਗੀ ਤੁਹਾਡੇ ਸਾਹਮਣੇ ਹੋਗੀ। I will never go to any politician's office and talk behind your back। ਤੇ 2 ਵਾਰੀ ਸਾਨੂੰ ਉਹਨਾਂ ਨੇ ਕਾਲ ਕੀਤੀ ਹੈ ਤੇ 2 ਵਾਰੀ I refused it। ਮੈਂ ਕਹਿੰਦੀ ਮੈਂ ਨਹੀਂ ਆਉਣਾ। ਪੁਲਿਸ ਨੂੰ ਕਾਲ ਕਰੋਗੇ ਤਾਂ ਇਹ ਤੋਂ ਪਹਿਲਾਂ ਇੱਕ ਹੋਰ ਬਿੱਲ ਆਇਆ ਸੀਗਾ ਪ੍ਰੋਪੋਜੀਸ਼ਨ 47 ਪ੍ਰੋਪ 47। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਸ਼ੌਪਲਿਫਟਿੰਗ ਜਾਂ ਸਟੋਰਾਂ 'ਤੇ ਚੋਰੀ ਹੁੰਦੀ ਸੀਗੀ ਉਹ 450 ਤੋਂ ਵਧਾ ਕੇ 950 ਫਰੋਮ 400 ਆਲ ਦਾ ਵੇ ਟੂ 950 ਇਸ ਮਿਸਡਮੀਨਰ। ਅਤੇ ਜੇ ਤੁਸੀਂ ਕਾਲ ਕਰਦੇ ਆ ਪੁਲਿਸ ਡਿਪਾਰਟਮੈਂਟ ਨੂੰ ਤਾਂ ਉਹ ਕਹਿੰਦੇ ਜੀ ਜੇ 950 ਤੋਂ ਥੱਲੇ ਆ ਅਤੇ ਅਸੀਂ ਨਹੀਂ ਆਉਣਾ, ਅਤੇ ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰੋ। ਐਜ਼ ਯੂ ਆਲ ਨੋ, ਇੰਸ਼ੋਰੈਂਸ ਕੰਪਨੀਆਂ ਚਾਹੇ ਉਹ ਨੇਸ਼ਨ ਵਾਈਡ ਆ ਜਾਂ ਫਾਰਮਰਜ਼ ਇੰਸ਼ੋਰੈਂਸ ਆ, ਉਹ ਸਾਰੀਆਂ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਸਾਡੀ ਇੰਸ਼ੋਰੈਂਸ ਘਰਾਂ ਦੀ ਵੀ ਬਿਜ਼ਨਸ ਦੀ ਵੀ ਕਰਨੀ ਬੰਦ ਕਰ ਦਿੱਤੀ ਆ। ਤਾਂ ਪ੍ਰਾਈਮ ਐਗਜ਼ਾਮਪਲ ਇਹ ਆ, ਸਾਡੇ ਆਪਣੇ ਕੋਲ ਸਟੋਰਾਂ ਦੀ ਸੀਗੀ ਕਿ ਜਿਨ੍ਹਾਂ ਦੀ ਸਟੋਰਾਂ ਦੀ ਇੰਸ਼ੋਰੈਂਸ ਖਤਮ ਹੋਈ ਆ, ਜਿਹੜੀ ਉਹ 10,000 ਸੀਗੀ, ਇਸ ਵੇਲੇ ਇੰਸ਼ੋਰੈਂਸ 38 ਤੋਂ 40,000 ਫਰਮ 10,000 ਆਲ ਦਾ ਵੇ ਅਪ ਟੂ 40,000। ਸੋ ਕੁਆਡਰੂਪਲ ਹੋ ਗਈ ਆ ਜੀ, 4 ਗੁਣਾ ਇੰਸ਼ੋਰੈਂਸ ਵੱਧ ਗਈ ਤੁਹਾਡੀ। ਅਤੇ ਜੇ ਫਿਰ ਚੋਰੀਆਂ ਵਾਲਾ ਕੰਮ ਸ਼ੁਰੂ ਹੋ ਗਿਆ, ਤੁਹਾਨੂੰ ਇੰਸ਼ੋਰੈਂਸ ਨੇ ਪੈਸੇ ਦੇਣੇ ਨਹੀਂ, ਲਓਗੇ ਇੱਕ ਵਾਰੀ ਲਓਗੇ, 2 ਵਾਰੀ ਲਓਗੇ, ਦੈਨ ਐਟ ਦ ਐਂਡ ਆਫ ਦ ਡੇ you got to shut down your business. Mom pop stores, husband wife, they work really hard to start with one store. Their kids come and stock cooler and do other things. And if these shoplifting things start happening, it's got legalized, you won't be able to stop them. You lose $1,000 a day, $2,000 a day. Within a week or 2, maybe 1 month, you will shut your store down and start looking for a job. ਕੀ ਗੱਲ ਹੈ ਕਿ small business is a backbone for California, not in California, for United States too, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਇੰਪਲੋਇਮੈਂਟ ਆ ਉਹ ਸਮਾਲ ਬਿਜ਼ਨਸਿਸ ਹੀ ਕ੍ਰੀਏਟ ਕਰਦੇ ਆ ਜੀ। ਅਤੇ ਜੇ ਸਾਡੇ ਬਿਜ਼ਨਸ ਬੰਦ ਹੋਣਗੇ, ਅਨਪਲੋਇਮੈਂਟ ਵਧੂਗੀ। what I, after reading this bill couple times, ਇਹੀ ਤੁਹਾਡੇ ਦਿਮਾਗ 'ਚ ਗੱਲ ਆਉਂਦੀ ਹੈ ਕਿ ਇਹ ਜਿਹੜੇ ਪੋਲੀਟੀਸ਼ੀਅਨਸ ਆ, they just go for the votes. They don't think about you, they don't think about me. ਮੈਂ ਇੱਕ ਗੱਲ ਇੱਥੇ ਜ਼ਰੂਰ ਕਹਾਂਗਾ ਕਿ ਜਦੋਂ ਇਹਨਾਂ ਨੂੰ ਫੰਡਿੰਗ ਦੀ ਲੋੜ ਹੁੰਦੀ ਹੈ ਨਾ, ਖਾਸ ਕਰਕੇ I'm not going to hesitate me even though like some people might not like it। ਡੈਮੋਕਰੇਟ ਦੀ ਸਾਰੀ ਫੰਡਿੰਗ ਸਾਡੇ ਪੰਜਾਬੀਆਂ ਕੋਲ ਹੁੰਦੀ ਹੈ 90%। and they are the one who's bringing this bill. You need to think about that। ਇਹਨਾਂ ਨੂੰ ਕਹੋ ਕਿ ਭਾਈ ਤੁਹਾਡੀ ਫੰਡਿੰਗ ਵੀ ਬੰਦ, ਤੁਹਾਨੂੰ ਵੋਟਾਂ ਵੀ ਬੰਦ, ਪਹਿਲਾਂ ਸਾਡੀ ਵੀ ਗੱਲ ਆਪਣੇ ਆਫਿਸ 'ਚ ਬਹਿ ਕੇ ਵੀ ਸੁਣੋ, ਇੱਥੇ ਆ ਕੇ ਵੀ ਸੁਣੋ। Do not support shoplifters, thieves। Think about small business owners। ਠੀਕ ਹੈ, ਤੁਸੀਂ ਇੱਥੋਂ ਦੇ ਤੁਸੀਂ ਕਹਿੰਦੇ ਕਿ ਨਹੀਂ ਜੀ ਸੇਫਟੀ ਰੀਜ਼ਨਸ ਲਈ ਅਸੀਂ ਬਿੱਲ ਲੈ ਕੇ ਆ ਰਹੇ ਹਾਂ। ਵੇਅਰ ਇਜ਼ ਦ ਸੇਫਟੀ ਫॉर ਸਟੋਰ ਓਨਰਸ? ਸਾਡੀ ਸੇਫਟੀ ਕਿੱਥੇ ਆ? ਅਸੀਂ ਆਪਣੇ ਸਟੋਰ ਨੂੰ ਕਿੱਦਾਂ ਸੇਵ ਕਰਾਂਗੇ? ਪੁਲਿਸ ਨੂੰ ਅਸੀਂ ਕਾਲ ਨਹੀਂ ਕਰ ਸਕਦੇ, ਸ਼ੌਪਲਿਫਟਰ ਦੇ ਨਾਲ ਅਸੀਂ ਕਨਫਰੰਟੇਸ਼ਨ ਨਹੀਂ ਕਰ ਸਕਦੇ। ਸੋ ਵਟ ਡੂ ਵੀ ਨੀਡ ਟੂ ਡੂ ਦੈਨ? ਅਸੀਂ ਤਾਂ ਉੱਥੇ ਹੱਥ ਜੋੜ ਕੇ ਕਹਿੰਦੇ ਹਾਂ ਭਾਜੀ ਥੈਂਕ ਯੂ, ਆਓ, ਇਫ ਯੂ ਕੈਨ ਫਾਈਂਡ ਸਮਥਿੰਗ ਵੀ ਵਿਲ ਹੈਲਪ ਯੂ ਆਊਟ ਟੂ ਫਾਈਂਡ ਇਟ, ਯੂ ਕੈਨ ਟੇਕ ਇਟ ਵਟ ਐਵਰ ਯੂ ਵਾਂਟ। ਈਵਨ ਦੋ ਜੇ ਤੁਹਾਡੇ ਸਟੋਰ 'ਤੇ $1,000 ਦੀ ਚੋਰੀ ਹੁੰਦੀ ਆ ਨਾ, ਤੁਸੀਂ ਪੁਲਿਸ ਨੂੰ ਕਾਲ ਕਰਦੇ ਆ, ਵੈਨ ਦੇ ਕਮ ਚੈੱਕ ਇਟ ਆਊਟ, ਉਹਨਾਂ ਨੇ ਤੁਹਾਡੀ ਇਨਵਾਇਸ ਦੇਖਣੀ ਆ, ਇਹ ਨਹੀਂ ਦੇਖਣਾ ਕਿ ਤੁਹਾਡੇ ਪ੍ਰੋਫਿਟ ਮਾਰਜਨ ਰਲਾ ਕੇ ਫਿਰ 1,000 ਦੀ ਚੋਰੀ ਹੋਈ ਆ। Even it's going to be at least like $2,000, is bring it down to like $950, still you can't complain। So ਤੁਹਾਡੀ ਜਿਹੜੀ ਇਨਵਾਇਸਿੰਗ ਆ ਗੁੱਡਸ ਦੀ, that's considered theft, not what you're selling it for। So ਤੁਹਾਨੂੰ ਸਾਰਾ ਕੁਝ ਦੇਖਣਾ ਪੈਣਾ ਆ ਕਿ ਤੁਸੀਂ ਕੀ ਕਰ ਸਕਦੇ ਆ, ਕੀ ਨਹੀਂ ਕਰ ਸਕਦੇ। ਸੋ ਸਾਡੀ ਤੇ ਰਿਕੁਐਸਟ ਇਹੀ ਆ, we urge the author of the bill, Dave Cortese and his team, reconsider this bill, talk to our delegation, listen to our problems, and do make some amendments there. But this legalizing shoplifting is not acceptable to us। ਉਹ ਤੋਂ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਬਿੱਲ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਦੇ ਨਾ, there is a lot of stuff that is not being said and written, but you have to go through it ਕਿ ਇਹਦੇ ਵਿੱਚ ਜਿਹੜੀਆਂ hidden ਚੀਜ਼ਾਂ ਕਿਹੜੀਆਂ ਹੈਗੀਆਂ ਆ। You have to maintain a log book।
That's the main thing. You have to maintain a log book. ਤੁਹਾਡੇ ਸਟੋਰਾਂ 'ਤੇ ਰੋਜ਼ ਇਦਾਂ ਦੇ ਇੰਸੀਡੈਂਟ ਹੁੰਦੇ ਆ, ਕਿਸੇ ਬੰਦੇ ਨੂੰ ਸੋਡਾ ਨਹੀਂ ਪਸੰਦ ਆ, ਕੋਈ ਸ਼ਰਾਬੀ ਆਇਆ, ਯੂ ਕੈਂਟ ਸੈਲ ਅਲਕੋਹਲ ਟੂ ਡਰੰਕ ਪਰਸਨ, ਰਾਈਟ? ਉਹ ਬੰਦਾ ਤੁਹਾਨੂੰ 4 ਗਾਲਾਂ ਕੱਢ ਕੇ ਜਾਂਦਾ। ਯੂ ਹੈਵ ਟੂ ਮੇਨਟੇਨ ਅ ਲੌਗ ਬੁੱਕ ਕਿ ਇੱਕ ਜੀ ਆ ਕਸਟਮਰ ਆਇਆ ਸੀਗਾ, ਸ਼ਰਾਬੀ ਸੀ, ਮੈਨੂੰ ਦਾਰੂ ਨਹੀਂ ਦਿੱਤੀ ਤਾਂ ਉਹਨੇ ਮੈਨੂੰ ਗਾਲਾਂ ਕੱਢੀਆਂ, ਇਸ ਬੰਦੇ ਨੇ ਮੈਨੂੰ ਧੱਕਾ ਮਾਰਿਆ, ਇਹਨੇ ਮੇਰੇ ਸੋਡੇ ਦਾ ਕੈਨ ਮਾਰਿਆ। ਜੇ ਤੁਸੀਂ ਆਪਣੀ ਲੌਗ ਬੁੱਕ ਮੇਨਟੇਨ ਨਹੀਂ ਕਰੋਗੇ, ਬੜੇ ਧਿਆਨ ਨਾਲ ਸੁਣਿਓ, ਜੇ ਤੁਸੀਂ ਲੌਗ ਬੁੱਕ ਮੇਨਟੇਨ ਨਹੀਂ ਕਰੋਗੇ, ਉਹਦਾ ਇਮੈਜਿਨ ਕਰੋ ਕਿ ਉਹਦਾ ਫਾਈਨ ਕਿੰਨਾ ਹੋਗਾ ਇਸ ਬਿੱਲ ਤੋਂ ਬਾਅਦ। $18,000 ਪਹਿਲੀ ਵਾਰੀ, ਦੂਜੀ ਵਾਰੀ $25,000। ਸੋ ਤੁਸੀਂ ਮਹੀਨੇ 'ਚ ਇੱਕ ਗਲਤੀ ਕੀਤੀ ਤੇ ਹਿਸਾਬ ਲਾ ਲਓ ਵੀ ਗੱਲ ਕਿੱਥੇ ਤੱਕ ਜਾਣੀ ਆ। ਸੋ ਵੀ ਹੈਵ ਟੂ ਲੁੱਕ ਆਲ ਦਾ ਪ੍ਰੋਜ਼ ਐਂਡ ਕੌਨਸ। ਪੋਲੀਟੀਸ਼ੀਅਨ ਤਾਂ ਕਿ ਤੁਹਾਨੂੰ ਇਹੀ ਕਹਿਣਾ ਜਾਂ ਉਹਨਾਂ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਆ, ਨਹੀਂ ਜੀ ਦਿਸ ਬਿੱਲ ਇਜ਼ ਰੀਲੀ ਗੁੱਡ, ਇਟਸ ਬੈਨੀਫੀਸ਼ੀਅਲ ਟੂ ਯੂ ਗਾਇਜ਼, ਇਟਸ ਪਬਲਿਕ ਸੇਫਟੀ। ਨੋ, ਇਟਸ ਨਾਟ ਸੇਫਟੀ। Are we going to run our stores smoothly? No. With this bill, it's going to be pretty tough for owners and employees. ਤੇ ਉਹਦੇ ਕਰਕੇ ਆਪਾਂ ਸਾਰਿਆਂ ਨੂੰ ਆਵਾਜ਼ ਚੁੱਕਣੀ ਪੈਣੀ ਹੈ। ਤੁਸੀਂ ਸਾਰੇ ਜਾਣੇ ਆਏ ਹੋ, ਇਹ ਗੱਲ ਪੋਲੀਟੀਸ਼ੀਅਨਸ ਤੱਕ ਆਲਰੇਡੀ ਪਹੁੰਚ ਚੁੱਕੀ ਹੈ, ਉਹਨਾਂ ਨੇ ਸਾਨੂੰ ਕੰਟੈਕਟ ਵੀ ਕੀਤਾ। ਆਈ ਵਿਲ ਬੀ ਵੈਰੀ ਟਰਾਂਸਪੇਰੈਂਟ ਹੀਅਰ ਕਿ ਸਾਡੀ ਉਹਨਾਂ ਨਾਲ 2 ਵਾਰੀ 3 ਵਾਰੀ ਗੱਲ ਹੋ ਗਈ ਆ ਕਿ ਤੁਸੀਂ ਸਾਡੇ ਆਫਿਸ 'ਚ ਆ ਕੇ ਮਿਲ ਲਓ ਜੀ, ਅਸੀਂ ਤੁਹਾਨੂੰ ਇਹ ਕਰਾਂਗੇ। ਫਸਟ ਡੇ ਜਿੱਦਣ ਰੇਡੀਓ 'ਤੇ ਆ ਕੇ ਮੈਂ ਆਪ ਤੁਹਾਨੂੰ ਕਿਹਾ ਸੀਗਾ ਕਿ ਜਿਹੜੀ ਵੀ ਗੱਲ ਹੋ, ਜੇ ਅਸੀਂ ਪ੍ਰੋਗਰਾਮ ਦਾ ਚੱਕਿਆ ਆ, we will be very transparent. ਜਿਹੜੀ ਗੱਲ ਹੋਗੀ ਤੁਹਾਡੇ ਸਾਹਮਣੇ ਹੋਊਗੀ। I will never go to any politician's office and talk behind your back. ਤੇ 2 ਵਾਰੀ ਸਾਨੂੰ ਉਹਨਾਂ ਨੇ ਕਾਲ ਕੀਤੀ ਹੈ ਤੇ 2 ਵਾਰੀ I refused it. ਮੈਂ ਕਹਿੰਦੀ ਮੈਂ ਨਹੀਂ ਆਉਣਾ। ਮੈਂ ਦਾ ਮਤਲਬ ਅਸੀਂ ਜਿਹੜੇ 4-5 ਬੰਦੇ ਜਿਨ੍ਹਾਂ ਨੇ ਸ਼ੁਰੂ ਕੀਤਾ ਸੀਗਾ, ਠੀਕ। ਸੋ ਅਸੀਂ ਉਹਨਾਂ ਨੂੰ ਮਿਲ ਨਹੀਂ ਗਏ ਕਿ ਇਹਦੇ ਵਿੱਚ ਮੈਂ ਤੁਹਾਨੂੰ ਵੀ ਇਹ ਰਿਕੁਐਸਟ ਕਰਦਾ ਕਿ ਠੀਕ ਹੈ, ਆਪਣੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ, ਉਹਨਾਂ ਦੇ ਜਿਹੜੇ ਪੈਨਲ ਦੇ ਮੈਂਬਰ ਨੇ ਜਾਂ ਜਿਹੜੇ ਵੀ ਉਹਨਾਂ ਦੇ ਨੇਸ਼ਨ ਵਾਈਡ ਜਾਂ ਸਟੇਟ ਵਾਈਡ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਨੇ, ਤੁਸੀਂ ਦਫ਼ਤਰ 'ਚ ਬਹਿ ਕੇ ਗੱਲ ਨਾ ਕੋਈ ਵੀ ਕਰਿਓ। ਮੇਕ ਸ਼ੋਰ ਆਲ ਦੀਜ਼ ਪੀਪਲ ਹੂ ਡਰੋਵ ਆਲ ਦਾ ਵੇ ਲਾਈਕ ਫਰਮ 700 ਮਾਈਲ 500 ਮਾਈਲ 300 ਮਾਈਲ 108 ਟੈਂਪਰੇਚਰ ਹੈ ਇੱਥੇ 108 ਡਿਗਰੀ। ਪਲੀਜ਼ ਕੰਸੀਡਰ ਦੈਮ ਕਿ ਇਹ ਤੁਹਾਡੇ ਨਾਲ ਦੇ ਆ। ਜਿਹੜੀ ਵੀ ਗੱਲ ਕਰਨੀ ਇਹਨਾਂ ਦੇ ਨਾਲ ਇਹਨਾਂ ਨੂੰ ਦੱਸ ਕੇ ਕਰਿਓ ਐਂਡ ਮੇਕ ਸ਼ੋਰ ਦੇ ਨੋ ਵਟਸ ਗੋਇੰਗ ਔਨ ਬਿਹਾਈਂਡ ਦਾ ਸੀਨਸ। ਵੀ ਡੂ ਨਾਟ ਵਾਂਟ ਟੂ ਹੀਅਰ ਕਿ we are talking to them behind the scene, this and that, blah, blah, blah. No. It has to be very transparent. If SB 553 got passed, it's a law, then we are all, I don't want to say that bad, but then we will all be like pretty in bad shape. So, ਮੈਂ ਹੁਣ ਬੇਨਤੀ ਕਰਾਂਗਾ ਕਿ ਸਾਡੇ ਕੋਲ ਹੋਰ ਵੀ ਬੁਲਾਰੇ ਆਏ ਨੇ ਜਿਹੜੇ ਇਸ ਬਿੱਲ ਦੇ ਬਾਰੇ ਗੱਲ ਕਰਨਗੇ। ਸਭ ਤੋਂ ਪਹਿਲਾਂ ਐਂਡੀ ਚਟਕਾਰਾ ਭਾਜੀ, ਤੁਸੀਂ ਆ ਜਾਓ। ਉਸ ਤੋਂ ਬਾਅਦ ਜੋ ਜੌਲ ਨੇ ਨਾਲ ਮਨਦੀਪ ਸਿੰਘ ਭਾਜੀ। ਐਂਡੀ ਚਟਕਾਰਾ ਤੋਂ ਬਾਅਦ ਮਨਦੀਪ ਸਿੰਘ ਭਾਜੀ, ਤੁਸੀਂ ਪਲੀਜ਼। ਮਨਦੀਪ ਸਿੰਘ ਫਰੋਮ ਸੈਲਮਾ, ਦੇਅਰ ਹੀ ਇਜ਼ ਦ ਪਲਾਨਿੰਗ ਕਮਿਸ਼ਨਰ ਮੈਂਬਰ ਇਨ ਸੈਲਮਾ ਕਾਊਂਟੀ, ਮਨਦੀਪ ਸਿੰਘ।